ਆ ਨਮਾਜ਼ ਦੇ ਵਿੱਚ ਸੂਰਤ ਫਾਤਿਹਾ ਪੜ੍ਹਦੇ ਜਾਂ ਦੂਸਰੀਆਂ ਸੂਰਤਾਂ ਪੜ੍ਹਦੇ ਆ, ਕਦੀ ਗੌਰ ਕੀਤੀ ਕਿ ਅਸੀਂ ਗੱਲ ਕਿਹਦੇ ਨਾਲ ਕਰਨ ਤੇ ਕਿੰਨੀ ਸਪੀਡ ਨਾਲ ਕਰਨ ਡਏ? ਯਾਨੀ ਕਿ ਅੱਲਾ ਦੀ ਜ਼ਾਤ ਪਾਕ ਨਾਲ ਗੱਲ ਕਰਨ ਡਏ, ਲੇਕਿਨ ਉਸ ਮਾਲਕ ਦੀ ਅੱਗੋਂ ਸ਼ਾਨ ਦੇਖੋ ਕਿ ਭਾਵੇਂ ਤੁਸੀਂ ਕਿੰਨੀ ਵੀ ਸਪੀਡ ਨਾਲ ਕਰਦੇ ਹੋ, ਮਾਲਕ ਦੀ ਜ਼ਾਤ ਸਮਝਦੀ। ਅੱਛਾ, ਲੋਕੀ ਤਲਕ ਬਣਾਉਣ ਦੀ ਕੋਸ਼ਿਸ਼ ਕਰਦੇ ਉੱਚੇ ਤੋਂ। ਮੈਂ ਕਹਿੰਦਾ ਜੇ ਸਭ ਤੋਂ ਉੱਚਾ ਤਲਕ ਬਣਾਉਣਾ ਨਾ ਤੇ ਲਾ ਕੇ ਦੇਖੋ ਅੱਲਾ ਦੀ ਜ਼ਾਤ ਪਾਕ ਨਾਲ ਯਾਰੀ, ਜਿਹੜਾ ਕਿ ਹਰ ਦਿਲ 'ਚ ਵੀ ਗੱਲ ਹੋਵੇ ਤੇ ਅੱਲਾ ਦੀ ਜ਼ਾਤ ਪਾਕ ਔਰ ਹਰ ਚੀਜ਼ ਦਾ ਮਾਲਕ ਆ ਸੋਹਣਾ, ਲਾਓ ਤੇ ਸਹੀ। ਅੱਛਾ, ਜਿੱਦਾਂ ਦੀ ਅਸੀਂ ਕੰਮ ਕਰਦੇ ਉਦਾਂ ਦਾ ਸਾਨੂੰ ਰਿਜ਼ਲਟ ਆ ਜਾਂਦਾ, ਅਸੀਂ ਫਿਰ ਵੀ ਸ਼ੁਕਰ ਅਦਾ ਕਰਨਾ ਚਾਹੀਦਾ ਅੱਲਾ ਦਾ ਕਿ ਸਾਨੂੰ ਹਰ ਨਿਮਤ ਮਾਲਕ ਅਤਾ ਕਰਨ ਡਿਆ। ਹਾਲਾਂਕਿ ਅਸੀਂ ਨਮਾਜ਼ ਵੀ ਪੜ੍ਹਦੇ ਹਾਂ ਤੇ ਏਡੀ ਸਪੀਡ ਨਾਲ ਪੜ੍ਹਦੇ ਕਿ ਛੇਤੀ ਛੇਤੀ ਮੁਕਾ ਕੇ ਮੁੜ ਕੇ ਜਾ ਕੇ ਫਿਰ ਦੁਨੀਆਦਾਰੀ 'ਚ ਮਸ਼ਗੂਲ ਹੋ ਜਾਈਏ। ਤੇ ਜੇ ਅਸੀਂ ਕੁਰਾਨ ਪਾਕ ਦੀ ਤਲਾਵਤ ਕਰਦੇ ਤੇ ਇੰਨੀ ਸਪੀਡ ਨਾਲ ਕਰਦੇ ਹਾਂ ਕਿ ਅੱਗੇ ਪਤਾ ਹੀ ਨਹੀਂ ਕਿ ਕਿਹੜੇ ਬਾਦਸ਼ਾਹ ਨਾਲ ਗੱਲ ਕਰਨ ਡਏ। ਅਸਲ ਬਾਦਸ਼ਾਹ ਉਹ ਆ, ਜੇ ਤੁਸੀਂ ਕਾਮਯਾਬੀ ਚਾਹੁੰਦੇ ਆ ਨਾ ਤੇ ਲਾ ਕੇ ਦੇਖੋ ਤੇ ਨਾ ਯਾਰੀ, ਦੁਨੀਆ ਦੀ ਹਰ ਚੀਜ਼ ਤੁਹਾਡੇ ਕਦਮ 'ਚ ਹੋ ਗਿਆ ਅੱਲਾ ਦੇ ਹੁਕਮ ਦੇ ਨਾਲ। ਉੱਥੇ ਤਾਂ ਅਸੀਂ ਅਲਹਮਦੁਲਿਲਾ ਪੜ੍ਹਨ ਲੱਗੇ ਸਪੀਡ ਹੀ ਇੰਨੀ ਬੰਨੀ ਹੁੰਦੀ ਕਿ ਗੱਲ ਛੱਡ ਦਿਓ, ਲੇਕਿਨ ਫਿਰ ਉਹਦੀ ਸ਼ਾਨ ਹੈ ਕੋਈ ਅੱਲਾ ਦੀ ਜ਼ਾਤ ਪਾਕ, ਉਹਨੂੰ ਹਰ ਚੀਜ਼ ਨੂੰ ਸਮਝਦੀ, ਸਾਡੇ ਤੇ ਰਹਿਮਤ ਅਤਾ ਕਰਦੀ।